ਸਾਡਾ 18 ਸਾਲਾ ਨੌਜਵਾਨ ਏਕਮਪ੍ਰੀਤ ਸਿੰਘ ਸਾਹਨੀ ਜੋ ਨਿਊ ਕੈਸਲ ਦੇ ਪੰਜਾਬੀ ਪਰਿਵਾਰ ਦਾ ਬੱਚਾ ਸੀ, ਉਹਦੀ ਮੌਤ ਹੋਈ ਆ। ਮੌਤ ਜਿਹੜੀ ਆ ਉਹ ਇੱਕ 22 ਸਾਲਾ ਜਿਹੜਾ ਨੌਜਵਾਨ ਆ, 22 ਸਾਲਾ ਗੋਰਾ, ਉਹਨੇ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ। ਦੋ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ। ਇੱਕ ਤਾਂ ਇਹ ਕਿ ਉਹਨਾਂ ਦੇ ਵਿੱਚ ਸ਼ਾਇਦ ਲੜਾਈ ਹੋਈ, ਜਿਸ ਤੋਂ ਬਾਅਦ ਉਸ ਮੁੰਡੇ ਨੇ, ਜਿਹੜਾ ਗੋਰਾ ਆ 22 ਸਾਲਾਂ ਦਾ, ਉਹਨੇ ਨੌਜਵਾਨ ਨੂੰ ਜਿਹੜਾ ਏਕਮਪ੍ਰੀਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੇ ਦੂਸਰੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਉਹ ਇਹ ਆ ਕਿ ਉੱਥੇ ਏਕਮਪ੍ਰੀਤ ਹੁਣੀ ਖੜੇ ਸੀ ਤੇ ਉਹ ਗੋਰਾ ਆਇਆ ਤੇ ਉਹਨੇ ਬਿਨਾਂ ਕੁਛ ਗੱਲਬਾਤ ਕੀਤਿਆਂ ਸਿੱਧੀ ਗੋਲੀ ਮਾਰਤੀ, ਜਿਸ ਤੋਂ ਬਾਅਦ ਉਹਦੀ ਮੌਤ ਹੋ ਗਈ। ਜਿਹੜੀਆਂ ਦੋ ਗੱਲਾਂ ਚੱਲ ਰਹੀਆਂ ਸੀ, ਪਹਿਲਾਂ ਆਸਟ੍ਰੇਲੀਅਨ ਮੀਡੀਆ ਨੇ ਵੀ ਕਿਹਾ ਸੀ ਵੀ ਸ਼ਾਇਦ ਇਹ ਦੋ ਗੁੱਟਾਂ ਦੀ ਲੜਾਈ ਹੋਈ ਆ ਤੇ ਉਹਦੇ ਕਰਕੇ ਕੁਝ ਹੋਇਆ, ਪਰ ਹੁਣ ਆਸਟ੍ਰੇਲੀਅਨ ਮੀਡੀਆ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਆ ਤੇ ਇਹਨੂੰ ਜਿਹੜਾ ਹੈਗਾ ਕੋਈ ਵੀ ਇਨਵੋਲਵਮੈਂਟ ਨਹੀਂ ਸੀ ਏਕਮ ਦੇ ਨਾਲ ਜਾਂ ਕਿਸੇ ਗਰੁੱਪ ਦੇ ਨਾਲ। ਇਹ ਆਇਆ ਤੇ ਇਹਨੇ ਸਿੱਧੀ ਆ ਕੇ ਗੋਲੀ ਮਾਰ ਦਿੱਤੀ। ਐਸੀ ਭਰੀ ਵਸੋਂ ਵਾਲੀ ਜਗ੍ਹਾ ਦੇ ਵਿੱਚ ਗੋਲੀ ਚਲਾਉਣਾ ਸ਼ਰੇਆਮ ਆ ਕੇ ਇਹ ਬਿਲਕੁਲ ਮੂਰਖਤਾ ਦੀ ਨਿਸ਼ਾਨੀ ਹੈ ਤੇ ਕ੍ਰਿਮੀਨਲ ਮਾਈਂਡਸੈਟ ਦਿਖਾਉਂਦੀ ਵੀ ਬੰਦੇ ਦਾ ਉਹਦਾ ਕੋਈ ਸੋਸਾਇਟੀ ਪ੍ਰਤੀ ਰਿਸਪੌਂਸਿਬਿਲਿਟੀ ਹੈ ਹੀ ਨਹੀਂ। ਜਿਹੜੇ ਸਵਾਲ ਆ ਉਹ ਪ੍ਰਸ਼ਾਸਨ ਤੇ ਵੀ ਉੱਠਦੇ ਕਿ ਉਹ ਬੰਦਾ ਇੰਨੀ ਫਰੀडम ਨਾਲ ਕਿੱਦਾਂ ਫਿਰ ਰਿਹਾ ਲੋਕਾਂ ਦੇ ਵਿੱਚ। ਆਮ ਤੌਰ ਤੇ ਕਹਿ ਜਾਂਦਾ ਵੀ ਫਾਰਮ ਤੋਂ ਗਨ ਚੋਰੀ ਕਰੀ ਆ ਤੇ ਆਪਾਂ ਨੂੰ ਪਤਾ ਵੀ ਜਿਹੜੇ ਵਸੋਂ ਵਾਲੇ ਏਰੀਏ ਨੇ ਉੱਥੇ ਤਾਂ ਤੁਸੀਂ ਚਲੋ ਸਾਈਕਲ ਵੀ ਲੈ ਕੇ ਚੱਲ ਜਾਓਗੇ ਤਾਂ ਵੀ ਘਰ ਆ ਜਾਣਗੇ, ਫਾਰਮ ਤਾਂ ਬਹੁਤ ਦੂਰ ਦੂਰ ਹੁੰਦੇ ਆ। ਇਹ ਬੰਦਾ ਉੱਥੇ ਪਹੁੰਚਿਆ ਕਿੱਦਾਂ? ਕਿਉਂਕਿ ਜਦੋਂ ਇਦਾਂ ਦੇ ਵਰਤਾਰੇ ਵਾਪਰਦੇ ਆ, ਜੇਕਰ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ, ਮਨਮੀਤ ਅਲੀ ਸ਼ੇਰ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਬ੍ਰਿਸਬੇਨ ਸ਼ਹਿਰ ਦੇ ਵਿੱਚ ਵਾਪਰਿਆ ਸੀ, ਹੋਰ ਵੀ ਬਹੁਤ ਸਾਰੇ ਮੈਲਬਨ ਦੇ ਵਿੱਚ ਇੱਕ ਵਾਪਰਿਆ ਜਦੋਂ ਇੱਕ ਪੂਰੇ ਪਰਿਵਾਰ ਤੇ ਗੱਡੀ ਚੜ੍ਹ ਦਿੱਤੀ ਗਈ। ਤੇ ਜਦੋਂ ਉਹ ਕੋਈ ਓਕੇਜ਼ਨ ਹੁੰਦਾ ਆ ਤੇ ਉਦੋਂ ਉਹਨੂੰ ਇੱਕ ਤਰ੍ਹਾਂ ਦਾ ਪ੍ਰੋਟੈਕਟ ਕੀਤਾ ਜਾਂਦਾ। ਇਹ ਗੱਲ ਬਹੁਤ ਵਾਰ ਆਪਾਂ ਪਹਿਲਾਂ ਵੀ ਰੇਜ਼ ਕੀਤੀ ਹੈ, ਵਿਕਟੋਰੀਆ ਵਿੱਚ ਵੀ ਸੇਮ ਹੋਇਆ। ਡੇਲਸਵਰਥ ਟ੍ਰੈਜਡੀ ਦੇ ਵਿੱਚ 2 ਬੱਚੇ ਮਾਰੇ ਗਏ, 3 ਅਡਲਟ ਮਾਰੇ ਗਏ। ਉਹ ਬੰਦੇ ਦਾ ਮਹੀਨਾ ਬੱਧੀ ਸ਼ਕਲ ਨਹੀਂ ਦਿਖਾਈ ਜਾਂਦੀ, ਨਹੀਂ ਦਿਖਾਈ। ਮਤਲਬ ਇਹ ਹੈ ਵੀ ਪੈਸੇ ਵਾਲਾ ਬੰਦਾ ਇੱਥੇ ਵੀ ਬਚ ਸਕਦਾ। ਕਦੋਂ ਤੱਕ ਸਾਨੂੰ ਇਹ ਗੱਲ ਦੀ ਇਹ ਕੜਕੀ ਜਾਣਾ ਤੁਸੀਂ ਆਸਟ੍ਰੇਲੀਆ ਨਹੀਂ ਹੈਗੇ। ਸੋ ਇਹ ਬਿਲਕੁਲ ਬੜਾ ਚਿੰਤਾ ਦਾ ਵਿਸ਼ਾ ਤੇ ਆਉਂਦੇ ਸਮੇਂ ਵਿੱਚ ਆਪਾਂ ਨੂੰ ਇਸ ਤੇ ਵੀ ਕੰਮ ਕਰਨਾ ਪੈਣਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਦੋਸਤੋ, ਬੀਤੇ 23 ਅਪ੍ਰੈਲ 2025 ਨੂੰ ਨਿਊ ਕੈਸਲ ਦੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਡੀ ਕਮਿਊਨਿਟੀ ਦੇ ਵਿੱਚ ਸਾਹਮਣੇ ਆਈ ਹੈ। ਏਕਮਪ੍ਰੀਤ ਸਿੰਘ ਸਾਹਨੀ ਜਿਹੜਾ ਸਿਰਫ 18 ਸਾਲ ਦਾ ਨੌਜਵਾਨ ਸੀਗਾ, ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ। ਪੂਰੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਇਸ ਘਟਨਾ ਨੂੰ ਲੈ ਕੇ ਰੋਸ ਆ ਤੇ ਕਿਉਂਕਿ ਇੱਕ ਮਾਂ ਦਾ ਜਿਹੜਾ 18 ਸਾਲਾਂ ਦਾ ਨੌਜਵਾਨ ਆ ਉਹ ਅਨਿਆਈ ਮੌਤ ਮਰਿਆ ਆ। ਉਹ ਕਿਸੇ 22 ਸਾਲਾਂ ਨੌਜਵਾਨ ਵੱਲੋਂ ਗੋਲੀ ਮਾਰ ਕੇ ਤੇ ਇੱਕ ਮਾਂ ਦਾ ਪੁੱਤ ਜਿਹੜਾ ਉਹ ਖੋਲਿਆ ਗਿਆ। ਇਸ ਸਾਰੀ ਘਟਨਾ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਰਦਾਰ ਅਮਰ ਸਿੰਘ ਜੀ ਹਾਜ਼ਰ ਰਹਿਣਗੇ, ਜਿਹੜੇ ਟਰਬਨਸ ਫੋਰ ਆਸਟ੍ਰੇਲੀਆ ਦੇ ਸਰਪ੍ਰਸਤ ਨੇ। ਇਸ ਸੰਸਥਾ ਰਾਹੀਂ ਇੱਥੋਂ ਦੀ ਲੋਕਾਈ ਦਾ ਆਸਟ੍ਰੇਲੀਅਨ ਕਮਿਊਨਿਟੀ ਦੀ ਸੇਵਾ ਨਿਭਾਉਂਦੇ ਆ। ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ, ਜਿੱਦਾਂ ਮੈਂ ਗੱਲ ਕੀਤੀ ਕਿ ਇੱਕ 18 ਸਾਲਾ ਨੌਜਵਾਨ, ਇੱਕ ਮਾਂ ਦਾ ਪੁੱਤ ਜਿਹੜਾ ਆ ਉਹਨੂੰ ਖੋਲਿਆ ਗਿਆ, ਇੱਕ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ। ਸੋ ਸਭ ਤੋਂ ਪਹਿਲਾਂ ਤਾਂ ਪਲੀਜ਼ ਆਪਾਂ ਸ਼ੁਰੂ ਮੈਂ ਕਰਨਾ ਚਾਹੂੰਗਾ, ਕਿਉਂਕਿ ਨਾ ਅਜੇ ਤੱਕ ਇਹਦੇ ਫੈਕਟਸ ਜਿਹੜੇ ਕੇਸ ਦੇ ਉਹ ਸਾਹਮਣੇ ਨਹੀਂ ਆਏ ਕਿ ਅਸਲ ਦੇ ਵਿੱਚ ਹੋਇਆ ਕੀ। ਕਿਉਂਕਿ ਜਿਹੜੀਆਂ ਦੋ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ। ਇੱਕ ਤਾਂ ਇਹ ਕਿ ਉਹਨਾਂ ਦੇ ਵਿੱਚ ਸ਼ਾਇਦ ਲੜਾਈ ਹੋਈ, ਜਿਸ ਤੋਂ ਬਾਅਦ ਉਸ ਮੁੰਡੇ ਨੇ, ਜਿਹੜਾ ਗੋਰਾ ਆ 22 ਸਾਲਾਂ ਦਾ, ਉਹਨੇ ਨੌਜਵਾਨ ਨੂੰ, ਜਿਹੜਾ ਏਕਮਪ੍ਰੀਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੇ ਦੂਸਰੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਉਹ ਇਹ ਆ ਕਿ ਉੱਥੇ ਏਕਮਪ੍ਰੀਤ ਹੁਣੀ ਖੜੇ ਸੀ ਤੇ ਉਹ ਗੋਰਾ ਆਇਆ ਤੇ ਉਹਨੇ ਬਿਨਾਂ ਕੁਛ ਗੱਲਬਾਤ ਕੀਤਿਆਂ ਸਿੱਧੀ ਗੋਲੀ ਮਾਰਤੀ, ਜਿਸ ਤੋਂ ਬਾਅਦ ਉਹਦੀ ਮੌਤ ਹੋ ਗਈ। ਸੋ ਪਲੀਜ਼ ਤੁਸੀਂ ਪਰਿਵਾਰ ਨੂੰ ਮਿਲੇ ਹੋ, ਸਾਰੀ ਗੱਲਬਾਤ ਮੈਂ ਚਾਹੁੰਦਾ ਕਿ ਤੁਸੀਂ ਇਹਦੇ ਬਾਰੇ, ਕੇਸ ਦੀ ਬੈਕਗਰਾਊਂਡ ਤੋਂ ਸ਼ੁਰੂ ਕਰਦੇ ਹਾਂ ਕਿ ਹੋਇਆ ਅਸਲ ਦੇ ਵਿੱਚ ਕੀ ਉਦੋਂ। ਭਾਜੀ ਧੰਨਵਾਦ। ਦੇਖੋ, ਪਹਿਲੇ ਤਾਂ ਬਹੁਤ ਹੀ ਦੁਖਦਾਈ ਗੱਲ ਹੈ ਵੀ ਸਾਡੀ ਕਮਿਊਨਿਟੀ ਦਾ ਇੱਕ ਨੌਜਵਾਨ ਬੱਚਾ ਇੰਨੀ ਦਰਿੰਦਗੀ ਭਰੀ ਮੌਤ ਮਰਿਆ ਗਿਆ। ਉਹ ਪਰਿਵਾਰ ਜੁੜਨ ਇੱਥੇ ਆਇਆ ਸੀਗਾ ਤੇ ਬੱਚਾ ਵੀ ਆਪਣੇ ਮਾਤਾ ਪਿਤਾ ਦੇ ਨਾਲ ਆਇਆ ਸੀ ਤੇ ਤਕਰੀਬਨ ਹੁਣ 18 ਸਾਲ ਦਾ ਹੋਇਆ ਸੀ। ਸੋ ਇੱਕ ਨੌਜਵਾਨ ਬੱਚੇ ਦੀ ਤਾਂ ਜਾਣਾ ਬਹੁਤ ਹੀ ਦੁਖਦਾਈ ਗੱਲ ਹੈ ਤੇ ਪਰਿਵਾਰ ਦਾ ਦੁੱਖ ਜਿਹੜਾ ਉੱਥੇ ਦੇਖ ਨਹੀਂ ਸੀ ਹੋ ਰਿਹਾ ਕੱਲ। ਤੇ ਪੂਰੀ ਨਿਊਕਾਸਲ ਦੀ ਇੰਡੀਅਨ ਕਮਿਊਨਿਟੀ, ਉਹਨਾਂ ਸਾਰਿਆਂ ਦਾ ਧੰਨਵਾਦ। ਕੱਲ ਉੱਥੇ ਸੈਟਰਡੇ ਤਕਰੀਬਨ 300-400 ਬੰਦਾ ਇਕੱਠਾ ਹੋਇਆ ਸੀਗਾ ਤੇ ਉਹਦੇ ਵਿੱਚ ਤਕਰੀਬਨ ਲਾ ਲਓ ਵੀ 100 ਦੇ ਅਰਾਊਂਡ ਉੱਥੇ ਦੇ ਲੋਕਲ ਆਸਟ੍ਰੇਲੀਅਨ ਗੋਰੇ ਵੀ ਪਹੁੰਚੇ ਹੋਏ ਸੀਗੇ। ਯੰਗ
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਇਸ ਚੀਜ਼ ਦੇ ਵਿੱਚ ਸ਼ੋਕ ਪ੍ਰਗਟਾਵੇ ਲਈ ਸ਼ਾਮਲ ਹੋਏ ਸੀ, ਉਹਨਾਂ ਦਾ ਸਾਰਿਆਂ ਦਾ ਧੰਨਵਾਦ। ਤੇ ਨਿਊਕਾਸਲ ਦੀ ਕਮਿਊਨਿਟੀ ਇਸ ਘਟਨਾ ਨੂੰ ਬਹੁਤ ਹੀ ਕੜੇ ਸ਼ਬਦਾਂ 'ਚ ਜਿਹੜੀ ਨਿੰਦਾ ਕਰ ਰਹੀ ਤੇ ਨਾਲ ਪਰਿਵਾਰ ਦੇ ਨਾਲ ਖੜੀ ਹੈ, ਹੱਥ ਮੋਢੇ ਨਾਲ ਮੋਢਾ ਜੋੜ ਕੇ। ਜੀ ਜਿਹੜੀਆਂ 2 ਗੱਲਾਂ ਚੱਲ ਰਹੀਆਂ ਸੀ, ਪਹਿਲਾਂ ਆਸਟ੍ਰੇਲੀਅਨ ਮੀਡੀਆ ਨੇ ਵੀ ਕਿਹਾ ਸੀ ਵੀ ਸ਼ਾਇਦ ਇਹ 2 ਗੁੱਟਾਂ ਦੀ ਲੜਾਈ ਹੋਈ ਆ ਤੇ ਉਹਦੇ ਕਰਕੇ ਕੁਝ ਹੋਇਆ। ਪਰ ਹੁਣ ਆਸਟ੍ਰੇਲੀਅਨ ਮੀਡੀਆ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਆ, ਉਹ ਲੜਾਈ ਜਿਹੜੀ ਸੀ ਉਹ ਆਪਸੀ ਫਰੈਂਡਾਂ ਵਿੱਚ ਹੀ ਬੋਲਚਾਲ, ਜਿਹੜੇ ਇਹਨਾਂ ਜੀ ਦੇ ਨਾਲ ਕਾਰ ਗਰੁੱਪ ਦੇ ਬੰਦੇ, ਜਿਵੇਂ ਆਮ ਤੌਰ ਤੇ ਇੱਥੇ ਕੀ ਹੁੰਦਾ ਆ ਵੀ ਲੋਕ ਬੀਚ ਤੇ ਜਾਂ ਈਵਨ IKEA ਕਾਰ ਪਾਰਕ, ਬਨੀ ਕਾਰ ਪਾਰਕ ਦੇ ਵਿੱਚ ਆ ਕੇ ਕਾਰ ਮੀਟਸ ਕਰਦੇ, ਜਿੱਥੇ ਲੋਕ ਕਾਰਾਂ ਲੈ ਕੇ ਆਉਂਦੇ ਆਪਣੀਆਂ, ਵੀ ਜੀ ਜਿਵੇਂ ਜਿਹੜੇ ਕਾਰਾਂ ਜਿਵੇਂ ਡਨਅਪ ਕਰੀਆਂ ਹੁੰਦੀਆਂ ਰੇਸਿੰਗ ਵਾਲੀਆਂ, ਵੀ ਭਾਈ ਮੇਰੀ ਜੀ ਕਾਰ 'ਚ ਆਹ ਟਰਬੋ ਲੱਗਿਆ ਜਾਂ ਆਹ ਲੱਗਿਆ, ਉਹ ਓਦਾਂ ਦਾ ਹੁੰਦਾ ਇੱਕ ਬੱਚਿਆਂ ਦਾ ਮਾਹੌਲ। ਤੇ ਜੀ ਉੱਥੇ ਮਿਲੇ ਸੀ ਤੇ ਉਹ ਗੱਲ ਬਿਲਕੁਲ ਅਲੱਗ ਸੀ। ਇਹ ਬੰਦਾ ਅਲੱਗ ਆਪਣਾ ਕਾਰ ਵਿੱਚ ਪਾਰਕ ਸੀਗਾ ਤੇ ਜੀ ਇਹਨੂੰ ਜਿਹੜਾ ਹੈਗਾ ਕੋਈ ਵੀ ਇਨਵੋਲਵਮੈਂਟ ਨਹੀਂ ਸੀ ਇਹ ਕੰਮ ਦੇ ਨਾਲ ਜਾਂ ਕਿਸੇ ਗਰੁੱਪ ਦੇ ਨਾਲ। ਇਹ ਆਇਆ ਤੇ ਇਹਨੇ ਸਿੱਧੀ ਆ ਕੇ ਗੋਲੀ ਮਾਰ ਦਿੱਤੀ ਜੀ ਤੇ ਉਸਨੇ ਇੱਕ ਰਾਈਫਲ ਜਿਹੜੀ ਚੋਰੀ ਦੀ ਸੀ ਤੇ ਇੱਕ ਵਾਈਟ SUV ਜਿਹੜੀ ਵੋਲਵੋ ਦੱਸੀ ਜਾਂਦੀ ਆ, ਉਹ ਵੀ ਕਿਤੇ ਚੋਰੀ ਕੀਤੀ ਸੀ। ਤੇ ਪਹਿਲਾਂ ਵੀ ਇਹ ਬੰਦਾ ਜਿਹੜਾ 22 ਸਾਲ ਦਾ ਹੈਗਾ ਗੋਰਾ, ਉਹ ਕਈ ਕੇਸਾਂ 'ਚ ਇਨਵੋਲਵ ਸੀਗਾ ਤੇ ਉਹਦੇ ਕਰੰਟਲੀ ਬੇਲ ਤੇ ਬਾਹਰ ਸੀਗਾ, ਇਹ ਦੱਸਿਆ ਜਾ ਰਿਹਾ। ਤੇ ਨਾਲ ਇਹ ਏਦਾਂ ਕੋਲਡ ਬਲੱਡ ਦੇ ਵਿੱਚ ਸਿੱਧੀ ਗੋਲੀ ਮਾਰਨੀ। ਤੇ ਏਕਮ ਦਾ ਉੱਥੇ ਜਿਹੜਾ ਇੱਕ ਵਿਟਨੈਸ ਸੀਗਾ ਨਿਕ ਬਰਾਊਨ ਕਰਕੇ ਮੁੰਡਾ, ਉਹਨੇ ਵੀ ਇਹ ਗੱਲ ਕਹੀ ਹੈ ਵੀ ਜਦੋਂ ਉਹਨੇ ਬੰਦੂਕ ਕੱਢੀ, ਇੱਕ ਮੁੰਡਾ ਹੋਰ ਸੀ ਉਹਦੇ ਕੋਲ ਕੋਈ ਲੇਜ਼ਰ ਟਾਈਪ ਕੁਛ ਸੀਗਾ, ਪਤਾ ਨਹੀਂ ਬੰਦੂਕ ਤੇ ਲੇਜ਼ਰ ਲੱਗੀ ਸੀ ਜਾਂ ਵੈਸੇ ਉਹਦੇ ਕੋਲ ਲੇਜ਼ਰ ਪੁਆਇੰਟਰ ਸੀਗਾ। ਕਹਿੰਦਾ ਉਹਨੇ ਲੇਜ਼ਰ ਸਾਡੇ ਤੇ ਮਾਰੀ ਤੇ ਕਹਿੰਦਾ ਜਦੋਂ ਉਹਨੇ ਬੰਦੂਕ ਕੱਢੀ, ਕਹਿੰਦਾ ਮੈਂ ਦੇਖਿਆ ਵੀ ਬੰਦੂਕ ਆ, ਕਹਿੰਦਾ ਮੈਂ ਡਰ ਗਿਆ, ਮੈਂ ਜਦੋਂ ਪਿੱਛੇ ਨੂੰ ਹੋਇਆ ਤੇ ਸਮੋਕ ਉੱਥੇ ਬਣੀ ਹੋਈ, ਉਹ ਥੱਲੇ ਗਿਰ ਗਿਆ ਰੋਡ ਤੇ ਉਹ ਫਿਰ ਜਦੋਂ ਉਹਨੂੰ ਗੋਲੀ ਦੀ ਆਵਾਜ਼ ਤੇ ਫਿਰ ਵਾਪਸ ਉੱਪਰ ਆਇਆ, ਉਦੋਂ ਤੱਕ ਉਹ ਕਾਰ ਜਾ ਚੁੱਕੀ ਸੀ ਤੇ ਉਹ ਗੋਲੀਆਂ ਜਿਹੜੀਆਂ ਏਕਮ ਦੀ ਛਾਤੀ ਵਿੱਚ ਸਿੱਧੀਆਂ ਵੱਜ ਚੁੱਕੀਆਂ 2। ਤੇ ਉੱਥੇ ਹੀ ਜਦੋਂ ਪੈਰਾਮੈਡਿਕਸ ਆਏ ਤੇ ਉਹਨੂੰ ਰਿਵਾਈਵ ਨਹੀਂ ਕਰ ਸਕੇ ਤੇ ਏਕਮ ਉੱਥੇ ਹੀ ਆਪਣੇ ਪ੍ਰਾਣ ਤੇ ਆ ਗਿਆ। ਸੋ ਇਹ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਜਿਹੜਾ ਮਰਡਰ ਹੋਇਆ ਕੋਲਡ ਬਲੱਡ ਦੇ ਵਿੱਚ, ਇਹਦੇ ਲਈ ਕਮਿਊਨਿਟੀ ਆਸਟ੍ਰੇਲੀਆ ਵਾਈਡ ਦੇ ਵਿੱਚੋਂ ਮੈਨੂੰ ਬਹੁਤ ਸਾਰੇ ਸੁਗਿਰਦ ਸੱਜਣਾਂ ਦੇ ਫੋਨ ਆਏ ਨੇ ਜਿਹੜੇ ਇਸ ਨੂੰ ਚਿੰਤਾ ਦਾ ਵਿਸ਼ਾ ਦੱਸ ਰਹੇ ਹਨ ਤੇ ਨਾਲ ਇਹ ਵੀ ਪੁਆਇੰਟ ਰੇਜ਼ ਕਰ ਰਹੇ ਹਨ ਵੀ ਕਿਤੇ ਇਹ ਕੋਈ ਆਇਡੈਂਟੀਟੀ ਕ੍ਰਾਈਸਿਸ, ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ, ਬਿਕੋਜ਼ ਅੱਜ ਕੱਲ੍ਹ ਇੰਟਰਨੈਸ਼ਨਲੀ ਜਿਹੜਾ ਹੈਗਾ ਬਹੁਤ ਮਸਲੇ ਚੱਲ ਰਹੇ ਨੇ। ਇੰਡੀਆ ਵਿੱਚ ਵੀ ਤੁਹਾਨੂੰ ਪਤਾ ਵੀ ਟੈਰਰਿਜ਼ਮ ਅਟੈਕ ਹੋਇਆ, ਪੈਲਸਤਾਨ ਇਜ਼ਰਾਈਲ ਸਾਰੇ ਵੀ ਕਿਤੇ ਗੋਰਿਆਂ ਨੇ ਕਿਤੇ ਉਹ ਮਿਸਟੇਕਨ ਆਇਡੈਂਟੀਟੀ ਕਰਕੇ ਤਾਂ ਨਹੀਂ ਸਾਨੂੰ ਇੱਕ ਬੱਚੇ ਨੂੰ ਸ਼ਿਕਾਰ ਬਣਾ ਦਿੱਤਾ। ਤਾਂ ਬਹੁਤ ਹੀ ਦੁੱਖ ਭਰੀ ਖਬਰ ਹੈ। ਆਪਾਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਪਰਿਵਾਰ ਇਸ ਟਾਈਮ ਬਹੁਤ ਹੀ ਨਾਜ਼ੁਕ ਸਮੇਂ 'ਚੋਂ ਚੱਲ ਰਿਹਾ। ਬਿਲਕੁਲ। ਪਹਿਲਾਂ ਤਾਂ ਮੈਂ ਦੋਸਤਾਂ ਨੂੰ ਦੱਸਦਾ ਕਿ ਜਿਸ ਦਿਨ ਦੀ ਇਹ ਘਟਨਾ ਵਾਪਰੀ ਆ, ਭਾਜੀ ਹੁਣੀ ਲਗਾਤਾਰ ਪਰਿਵਾਰ ਦੇ ਸੰਪਰਕ ਦੇ ਵਿੱਚ ਆ ਤੇ ਇਸ ਕਰਕੇ ਸਮਾਂ ਨਾ ਮਿਲਣ ਕਰਕੇ ਅਸੀਂ ਆਪਸ ਦੇ ਵਿੱਚ ਮਿਲ ਨਹੀਂ ਪਾਏ ਤੇ ਇਹ ਜਿਹੜੀ ਪ੍ਰੋਗਰਾਮ ਅਸੀਂ ਇੱਕ ਤਕਨੀਕ ਦੇ ਮਾਧਿਅਮ ਰਾਹੀਂ ਕਰ ਰਹੇ ਹਾਂ। ਸੋ ਹੋ ਸਕਦਾ ਕਿ ਵੀਡੀਓ ਕੁਆਲਿਟੀ ਉਨੀ ਵਧੀਆ ਨਾ ਹੋਵੇ, ਸੋ ਉਹਦੇ ਲਈ ਅਸੀਂ ਅਕਾਊਂਟ ਮਾਫੀ ਮੰਗਦੇ ਹਾਂ। ਅੱਛਾ ਭਾਜੀ, ਤੁਸੀਂ ਗੱਲ ਜਿਹੜੀ ਕੀਤੀ ਆ, ਆਪਾਂ ਰੇਸਿਜ਼ਮ ਦੀ ਗੱਲ ਤੇ ਬਾਅਦ 'ਚ ਆਉਂਦੇ, ਪਰ ਸਭ ਤੋਂ ਪਹਿਲਾਂ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ 22 ਸਾਲ ਦਾ ਜਿਹੜਾ ਗੋਰਾ ਸੀਗਾ ਉਹ ਆਲਰੇਡੀ ਕੇਸਿਸ ਉਹਦੇ ਤੇ ਸੀਗੇ, ਚਾਹੇ ਉਹ ਡਰੱਗ ਕੇਸਿਸ, ਦੂਸਰਾ ਜੇ ਗੱਡੀ ਦੀ ਗੱਲ ਕਰੀਏ ਗੱਡੀ ਵੀ ਚੋਰੀ ਦੀ ਸੀ, ਹਥਿਆਰ ਵੀ ਚੋਰੀ ਦਾ ਸੀ। ਐਸੇ ਇਨਸਾਨ ਦਾ ਕਮਿਊਨਿਟੀ ਦੇ ਵਿੱਚ ਖੁੱਲ੍ਹੇਆਮ ਘੁੰਮਣਾ, ਇਹ ਬੀਇੰਗ ਅ ਪੇਰੈਂਟਸ ਮੈਨੂੰ ਲੱਗਦਾ ਕਿ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਫਿਕਰ ਦੀ ਗੱਲ ਆ। ਇਸ ਵਾਰ ਏਕਮਪ੍ਰੀਤ ਜਿਹੜਾ ਉਹ ਸ਼ਿਕਾਰ ਹੋਇਆ, ਪਰ ਕਿਸੇ ਦਾ ਵੀ ਬੱਚਾ ਇੱਦਾਂ ਹੋ ਸਕਦਾ। ਸੋ ਉਹ ਬਹੁਤ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਆ। ਬਿਲਕੁਲ ਜੀ, ਦੇਖੋ ਉੱਥੇ ਬੀਚ ਦੇ ਕੋਲ ਜਿਹੜੀ ਅਸੀਂ ਵੀ ਬਹੁਤ ਵਾਰ ਆਪਣੇ ਗੈਸਟ ਨੂੰ ਨਿਊਕਾਸਲ ਲੈ ਕੇ ਜਾਂਦੇ ਹਾਂ, ਉੱਥੇ ਹੀ ਜਾਂਦੇ ਹਾਂ ਕਿਉਂਕਿ ਉਹ ਬਹੁਤ ਵੱਡਾ, ਜਿਵੇਂ ਸਾਡੇ ਸਿਡਨੀ ਵਿੱਚ ਬੌਂਡਾਈ ਬੀਚ ਆ, ਉੱਦਾਂ ਦਾ ਬਹੁਤ ਵਧੀਆ ਉਹ ਰਮਣੀਕ ਏਰੀਆ ਆ ਤੇ ਉੱਥੇ ਲੋਕਾਂ ਦਾ ਜਿਹੜਾ ਬਹੁਤ ਉੱਚਾ ਹਾਈ ਪੁਆਇੰਟ ਆ ਤੇ ਸਮੁੰਦਰ ਦੂਰ ਤੱਕ ਦਿਖਦਾ। ਤੇ ਉੱਥੇ ਜਾਣਾ ਇੱਕ ਸੁਭਾਵਿਕ ਆ ਨਿਊਕਾਸਲ ਦਾ, ਉਹ ਆਈਕੋਨਿਕ ਬੀਚ ਆ। ਤੇ ਉੱਥੇ ਉਹਦੇ ਤਕਰੀਬਨ 100 ਮੀਟਰ ਦੂਰ ਹੀ ਇੱਕ ਬੱਚਾ ਸਕੇਟਬੋਰਡ ਪਾਰਕ ਵੀ ਹੈਗਾ, ਬਾਰਬੀਕਿਊ ਏਰੀਆ ਹਨ। ਸੋ ਐਸੀ ਭਰੀ ਵਸੋਂ ਵਾਲੀ ਜਗ੍ਹਾ ਦੇ ਵਿੱਚ ਗੋਲੀ ਚਲਾਉਣਾ ਸ਼ਰੇਆਮ ਆ ਕੇ, ਇਹ ਬਿਲਕੁਲ ਮੂਰਖਤਾ ਦੀ ਨਿਸ਼ਾਨੀ ਹੈ ਤੇ ਕ੍ਰਿਮੀਨਲ ਮਾਈਂਡਸੈਟ ਦਿਖਾਉਂਦੀ ਵੀ ਬੰਦੇ ਦਾ ਉਹਦਾ ਕੋਈ ਸੋਸਾਇਟੀ ਪ੍ਰਤੀ ਰਿਸਪੌਂਸਿਬਿਲਿਟੀ ਹੈ ਹੀ ਨਹੀਂ ਸੀ। ਇਹਦੇ ਬਿਲਕੁਲ ਦੂਸਰੇ ਪਾਸੇ ਘਰ ਨੇ ਲੋਕਾਂ ਦੇ ਤੇ ਤੁਹਾਨੂੰ ਪਤਾ ਵੀ ਗੋਲੀ ਜਦੋਂ ਚੱਲਦੀ ਹੈ, ਗੋਲੀ ਨੇ ਨਾ ਜਾਤ ਦੇਖਣੀ, ਨਾ ਨੈਸ਼ਨੈਲਿਟੀ ਦੇਖਣੀ, ਨਾ ਸਕਿਨ ਦਾ ਰੰਗ ਦੇਖਣਾ। ਜਿਹੜਾ ਅੱਗੇ ਬੰਦਾ ਹੋਇਆ ਪਸ਼ੂ ਹੋਇਆ ਉਹਨੇ ਮਾਰ ਦੇਣਾ। ਇੱਥੇ ਵੀ ਉਹੀ ਕੰਮ ਹੋਇਆ ਤੇ ਇਹ ਬੰਦੇ ਨੇ ਹੁਣ ਆਪ ਵੀ ਕਿਹਾ ਵੀ ਮੈਂ ਉੱਥੇ ਬੰਦੂਕ ਲੈ ਗਿਆ ਪਰ ਮੇਰਾ ਇਰਾਦਾ ਮਾਰਨ ਦਾ ਨਹੀਂ ਸੀਗਾ, ਜਿਹੜੀ ਇਹਦੇ ਪੋਸਟ ਸਟੇਟਮੈਂਟ ਦਿੱਤੀ ਆ। ਪਰ ਭਾਜੀ ਕ੍ਰਿਮੀਨਲ ਮਾਈਂਡ ਦੇ ਨਾਲ ਜਿਹੜੇ ਸਵਾਲ ਆ ਉਹ ਪ੍ਰਸ਼ਾਸਨ ਤੇ ਵੀ ਉੱਠਦੇ ਆ ਕਿ ਉਹ ਬੰਦਾ ਇੰਨੀ ਫਰੀਡਮ ਨਾਲ ਕਿੱਦਾਂ ਫਿਰ ਰਿਹਾ ਲੋਕਾਂ ਦੇ ਵਿੱਚ। ਬਿਲਕੁਲ ਜੀ, ਜੋ ਪਹਿਲਾਂ ਬੇਲ ਤੇ ਵੀ ਸੀਗਾ ਤੇ ਬੇਲ ਦੇ ਸੈੱਟ ਰੂਲਸ ਹੁੰਦੇ ਆ ਵੀ ਤੁਸੀਂ ਜਿਵੇਂ ਸ਼ਾਮ ਤੋਂ ਘਰੋਂ ਬਾਹਰ ਨਹੀਂ ਜਾ ਸਕਦੇ, ਵਾਟਐਵਰ ਲਾਏ ਹੁੰਦੇ ਰੂਲ, ਹਨਾ। ਤੇ ਉਹ ਵੀ ਜਾਂਚ ਦਾ ਵਿਸ਼ਾ ਬਣੇਗੀ ਬਾਅਦ ਵਿੱਚ। ਤੇ ਇਹ ਵੀ ਦੇਖਣਾ ਪੈਣਾ ਵੀ ਕਾਰ ਕਿੱਦਾਂ ਚੋਰੀ ਹੋਈ। ਆਮ ਤੌਰ ਤੇ ਕਿਹਾ ਜਾਂਦਾ ਵੀ ਫਾਰਮ ਤੋਂ ਗਨ ਚੋਰੀ ਕਰੀ ਆ ਤੇ ਆਪਾਂ ਨੂੰ ਪਤਾ ਵੀ ਜਿਹੜੇ ਵਸੋਂ ਵਾਲੇ ਏਰੀਏ ਨੇ ਉੱਥੇ ਤਾਂ ਤੁਸੀਂ ਚਲੋ ਸਾਈਕਲ ਵੀ ਲੈ ਕੇ ਚੱਲ ਜਾਓਗੇ ਤਾਂ ਵੀ ਘਰ ਆ ਜਾਣਗੇ। ਫਾਰਮ ਤਾਂ ਬਹੁਤ ਦੂਰ ਹੁੰਦੇ ਆ। ਇਹ ਬੰਦਾ ਉੱਥੇ ਪਹੁੰਚਿਆ ਕਿੱਦਾਂ? ਇਹਨੂੰ ਬੰਦਾ ਨਾਲ ਕਿਹੜਾ ਲੈ ਕੇ ਗਿਆ ਉੱਥੇ? ਉਸ ਤੋਂ ਬਾਅਦ ਜਦੋਂ ਇਹਨੇ ਗੱਡੀ ਜਾਲੀ ਆ, ਉੱਥੇ ਕਿਹੜੇ ਬੰਦੇ ਨੇ ਹੈਲਪ ਕੀਤੀ? ਕੋਈ ਇੱਥੇ ਹੁੰਦਾ ਨਾ ਵੀ ਐਕਸੈਸਰੀ ਆਫਟਰ ਦਾ ਫੈਕਟ।
ਬਿਲਕੁਲ। ਇੱਕ ਚਾਰਜ ਲੱਗਦਾ ਜੇ ਕੋਈ ਬੰਦੇ ਨੂੰ ਕ੍ਰਾਈਮ ਦਾ ਪਤਾ ਨਾ, ਉਹ ਜੀ। ਆਫਟਰ ਦਾ ਫੈਕਟ ਐਜ਼ ਅ ਐਕਸੈਸਰੀ ਹੁੰਦਾ ਬੰਦਾ, ਤੇ ਉਹ ਹੂੰ। ਬੰਦੇ ਵੀ ਵਿੱਚ ਸ਼ਾਮਲ ਹੋਣ ਮੈਨੂੰ ਲੱਗਦਾ। ਤੇ ਨਾਲ ਜਿਹੜਾ ਓਰੀਜਨਲ ਗਨ ਓਨਰ ਸੀਗਾ, ਉਹਦੀ ਜੀ। ਵੀ ਇਹਦੇ 'ਚ ਕੜੀ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਗਨ ਕਿੱਦਾਂ ਸਟੋਰ ਸੀਗੀ ਤੇ ਉੱਥੋਂ ਚੋਰੀ ਕਿੱਦਾਂ ਹੋਈ। ਕਿਉਂਕਿ ਐਜ਼ ਅ ਗਨ ਓਨਰ ਚਲੋ ਸਾਨੂੰ ਇਸ ਬਾਰੇ ਬਹੁਤ ਕੁਛ ਪਤਾ ਆ ਵੀ ਗਨ ਘਰੇ ਰੱਖਣੀ ਬਹੁਤ ਵੱਡੀ ਗੱਲ ਆ, ਉਹਦੇ ਲਈ ਸੇਫ ਚਾਹੀਦਾ, ਬਕਾਇਦਾ ਪੁਲਿਸ ਇੰਸਪੈਕਸ਼ਨ ਬਿਲਕੁਲ, ਕਰਨੀ ਬਿਲਕੁਲ ਆ। ਬਹੁਤ ਸਾਰੇ ਉਹ ਲਾਜ਼ ਸਾਰੀ ਬਣੇ ਗੱਲਾਂ ਹੋਏ ਆ ਇਸ ਫੋਲੋ ਚੀਜ਼ ਕੀਤੀਆਂ ਦੇ। ਗਈਆਂ। ਕਿਉਂਕਿ ਹੂੰ। ਕੱਲ ਵੀ ਸਿਡਨੀ ਦੇ ਵਿੱਚ ਜਿਹੜਾ ਅਨਰਿਲੇਟਡ ਇਹਦੇ ਨਾਲ ਮਸਲਾ ਆ, ਇੱਕ ਬਜ਼ੁਰਗ ਕੋਲੋਂ 78 ਈਅਰ ਓਲਡ ਦਾ ਸੀਗਾ ਉਹ, ਜੀ। ਉਹਦੇ ਕੋਲ 37 ਰਾਈਫਲਸ ਨਿਕਲੀਆਂ, ਅੱਛਾ ਜੀ। ਜਿਹੜੀਆਂ ਕਿ ਲੀਗਲ ਸੀਗੀਆਂ, ਪਰ ਉਹ ਹੂੰ। ਉਹਨਾਂ ਨੂੰ ਧਿਆਨ ਨਾਲ ਰੱਖ ਨਹੀਂ ਸਕ ਰਿਹਾ ਸੀਗਾ, ਤੇ ਪੁਲਿਸ ਨੇ ਹੂੰ। ਉਹਦਾ ਲਾਇਸੈਂਸ ਕੈਂਸਲ ਕਰਕੇ ਉਹ ਸਾਰੀਆਂ ਜ਼ਬਤ ਕਰ ਲਈਆਂ। ਉਹ ਮੀਡੀਆ 'ਚ ਹੂੰ। ਖਬਰ ਵੀ ਬਣੀ ਆ ਬਹੁਤ ਵੱਡੀ। ਜੀ। ਤੇ ਜੀ। ਕਿੰਨੀਆਂ ਏਦਾਂ ਗੰਨਾਂ ਨੇ ਜਿਹੜੇ ਇਹ ਲੋਕ ਨੇ ਜਿਹੜੇ ਏਦਾਂ ਟਾਈਪ ਦੇ ਲਾ ਲਓ, ਨਸ਼ੇੜੀ ਜਾਂ ਕੁਛ ਵੀ ਲਾ ਲਓ, ਇਹ ਹੂੰ। ਬਜ਼ੁਰਗਾਂ ਦੇ ਘਰਾਂ 'ਚ ਤੋੜ-ਫੋੜ ਇਸ ਲਈ ਕਰਦੇ ਨੇ, ਬ੍ਰੇਕ-ਇਨ ਇਸ ਲਈ ਕਰਦੇ ਤਾਂ ਕਿ ਉਹਨਾਂ ਤੋਂ ਪੈਸਾ ਚੱਕ ਸਕਣ, ਕੋਈ ਬਜ਼ੁਰਗਾਂ ਕੋਲ ਕੈਸ਼ ਹੁੰਦਾ ਬਹੁਤੀ ਵਾਰ, ਬਿਲਕੁਲ। ਤੇ ਨਾਲ ਕਈਆਂ ਕੋਲ ਗਨਸ ਵੀ ਹੁੰਦੀਆਂ ਨੇ। ਹੁਣ ਇਹ ਹੂੰ। ਗਨ ਜਿਹੜੀ ਜਿਵੇਂ 37 ਗਨ ਹੈ, 37 ਗੰਨਾਂ ਜੇ ਕਿਤੇ ਕਿਸੇ ਦੇ ਹੱਥ ਲੱਗ ਜਾਂਦੇ ਮੁਜਰਮ ਦੇ, ਉਹਨੇ ਬਿਲਕੁਲ, ਤਾਂ ਲੱਖਾਂ ਦੇ ਭਾਅ ਨੂੰ ਵੇਚਣੀਆਂ ਸੀਗੀਆਂ ਇਹ। ਬਿਲकुल, बिल्कुल। ਇਹੀ ਕ੍ਰਾਈਮ ਨੇ ਸਾਡੀਆਂ ਸਿਟੀਜ਼ਨ ਤੇ ਗੋਲੀਆਂ ਮਾਰਨੀਆਂ ਸੀ ਇੱਥੇ ਲੋਕਾਂ ਦੇ। जी, ਸੋ ਇਸ ਲਈ जी, ਇਹ ਬਹੁਤ ਵੱਡਾ ਇੱਕ ਇਨਵੈਸਟੀਗੇਸ਼ਨ ਦਾ ਵਿਸ਼ੇ ਆ, ਤੇ ਅਸੀਂ ਪਰਿਵਾਰ ਦੇ ਬਿਹਾਫ ਤੇ ਇਹੀ ਮੰਗ ਕਰਾਂਗੇ ਪ੍ਰਸ਼ਾਸਨ ਨੂੰ ਵੀ ਇਹਦੀ ਕੜੀ ਜਾਂਚ ਹੋਣੀ ਚਾਹੀਦੀ ਹੈ। ਪੁਲਿਸ ਆਪਣਾ ਕੰਮ ਕਰ ਵੀ ਰਹੀ ਆ, ਤੇ ਨਾਲ जी। ਮੈਂ ਇਹ ਵੀ ਗੱਲ ਕਲੀਅਰ ਕਰਦਾ ਵੀ ਇੱਥੇ ਦੀ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਆਪਣੇ ਪੰਜਾਬ ਜਾਂ ਇੰਡੀਆ ਦੀ ਪੁਲਿਸ ਨਾਲ ਬਿਲਕੁਲ ਵੱਖਰਾ ਆ। ਉਹ हुँ। ਤੁਹਾਨੂੰ ਹਰ ਇੱਕ ਗੱਲ ਦੱਸਦੀ ਵੀ ਨਹੀਂ, ਬਿਕੋਜ਼ ਅੰਡਰ ਇਨਵੈਸਟੀਗੇਸ਼ਨ ਆ। जी। ਹੁਣ ਵੀ ਪਰਿਵਾਰ ਨੂੰ ਇਹ ਕਹੇਗਾ ਵੀ ਇਹ ਘੱਟੋ ਘੱਟ 6 ਤੋਂ 8 ਮਹੀਨੇ ਲੱਗਣਗੇ ਜਦੋਂ हुँ। ਇਹ ਕੇਸ ਜਿਹੜਾ ਕੋਰਟ ਦੇ ਕੇ ਜਾਏਗਾ। जी। ਕਿਉਂਕਿ ਹਰ ਇੱਕ ਚੀਜ਼ ਨੂੰ ਉਹਨਾਂ ਨੇ ਜਾਂਚ ਪੜਤਾਲ ਕਰਕੇ ਫਿਰ ਜਿਹੜਾ ਪ੍ਰੋਸੀਕਿਊਟਰਸ ਹੈਗੇ, ਸਰਕਾਰੀ ਵਕੀਲ ਹੁੰਦੇ ਆ, ਉਹਨਾਂ ਕੋਲ ਜਾਊਗਾ, ਉਹ ਆਪਣੀ ਕੇਸ ਦੀ ਤਿਆਰੀ ਕਰਨਗੇ। ਕਿਉਂਕਿ ਹਰ जी। ਇੱਕ ਚੀਜ਼ ਦੇ ਉਹਨਾਂ ਨੇ 10 ਵਾਰ ਸੋਚਣਾ ਵੀ ਕੀ ਪ੍ਰਸ਼ਨ ਹੋ ਸਕਦੇ ਨੇ। ਸੇਮ हुँ। ਉਹਨੂੰ ਵੀ डिफेंस ਕਰਨ ਨੂੰ ਤਿਆਰੀ ਚਾਹੀਦੀ ਆ ਬੰਦੇ ਨੂੰ, जी। ਵੀ ਉਹ ਆਪਣੇ ਆਪ ਨੂੰ ਕੋਈ ਇੱਥੇ ਲਾਅ ਦੇ ਵਿੱਚ ਸਾਰੇ ਕਿਤੇ ਲਾਅ ਦੇ ਵਿੱਚ ਇਹੀ ਹੁੰਦਾ ਵੀ ਉਹ ਪ੍ਰੀਜ਼ਿਊਮਡ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਰਾਈਟ? बिल्कुल। ਚਾਹੇ ਤੁਸੀਂ जी। ਕਰਿਆ ਵੀ। ਸੋ ਉਹ ਜਿਹੜਾ ਅਲੈਜਡ ਸ਼ੂਟਰ ਹੈ, ਮੈਨੂੰ ਉਹ ਤੇ ਵੀ ਤਰਸ ਆਉਂਦਾ ਵੀ ਉਹ ਵੀ ਇੱਕ ਨੌਜਵਾਨ ਬੱਚਾ ਸੀਗਾ, 22 ਸਾਲ ਦਾ ਬੰਦਾ ਸੀਗਾ। ਉਹਦੀ ਵੀ जी। ਪੂਰੀ ਜ਼ਿੰਦਗੀ ਅੱਗੇ ਪਈ ਆ, ਉਹਨੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲਿਆ, ਤੇ हुँ। ਨਾਲ ਪਰਿਵਾਰ ਕੋਲੋਂ ਉਹਨਾਂ ਹਸੀਨ ਇੰਨਾ ਬੱਚਾ ਖੋਹ ਲਿਆ, ਜਿਹੜਾ ਕਦੇ ਵੀ ਉਹਨਾਂ ਨੂੰ ਵਾਪਸ ਨਹੀਂ ਮਿਲ ਸਕਦਾ। ਬਿਲਕੁਲ। ਪਰ ਭਾਜੀ ਜਿਹੜਾ ਆਪਾਂ ਗੱਲ ਅੱਗੇ ਕਰ ਰਹੇ ਸੀਗੇ ਰੇਸਿਜ਼ਮ ਅਟੈਕ, ਕਿਉਂਕਿ ਜਦੋਂ ਇਦਾਂ ਦੇ ਵਰਤਾਰੇ ਵਾਪਰਦੇ ਆ, ਜੇਕਰ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ, ਮਨਮੀਤ ਅਲੀ ਸ਼ੇਰ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਬ੍ਰਿਸਬੇਨ ਸ਼ਹਿਰ ਦੇ ਵਿੱਚ ਵਾਪਰਿਆ ਸੀ, ਹੋਰ ਵੀ ਬਹੁਤ ਸਾਰੇ, ਮੈਲਬਨ ਦੇ ਵਿੱਚ ਇੱਕ ਵਾਪਰਿਆ ਜਦੋਂ ਇੱਕ ਪੂਰੇ ਪਰਿਵਾਰ ਤੇ ਗੱਡੀ ਚਾੜ ਦਿੱਤੀ ਗਈ। ਜਦੋਂ ਇਦਾਂ ਦੇ ਹਾਦਸੇ ਵਾਪਰਦੇ ਤੇ ਖਾਸ ਕਰ ਜਦੋਂ ਵਿਕਟਮ ਜਿਹੜਾ ਆ ਉਹ ਜਿਹੜਾ ਕਹਿ ਲਓ ਕਿ ਗੋਰੇ ਰੰਗ ਦਾ ਨਹੀਂ ਹੁੰਦਾ ਜਾਂ ਗੋਰਾ ਨਹੀਂ ਹੁੰਦਾ, ਦੂਸਰੀ ਕੌਮ ਦਾ ਹੁੰਦਾ, ਤਾਂ ਉਦੋਂ ਇੱਕ, ਕਿਉਂਕਿ ਆਪਾਂ ਜੇ ਆਪਣੀ ਗੱਲ ਕਰੀਏ ਤਾਂ ਆਪਾਂ ਬੇਸ਼ੱਕ ਜੰਮੇ ਪਲੇ ਪੰਜਾਬਾਂ 'ਚ ਆ, ਪਰ ਇਹ ਸਾਡੀ ਕਰਮ ਭੂਮੀ ਆ। ਹੁਣ ਜਿੰਨੀ ਧਰਤੀ ਇਹ ਗੋਰਿਆਂ ਦੀ, ਓਨੀ ਧਰਤੀ ਇਹ ਸਾਡੀ ਆ। ਬਿਲਕੁਲ। ਅਸੀਂ ਸਾਡਾ ਦੇਸ਼, ਅਸੀਂ ਆਪਣੇ ਆਪ ਨੂੰ ਆਸਟ੍ਰੇਲੀਅਨ ਮੰਨਦੇ ਹਾਂ ਤੇ ਹੈਗੇ ਵੀ ਆ। ਪਰ ਜਦੋਂ ਇਦਾਂ ਦੇ ਹਾਦਸੇ ਵਾਪਰਦੇ ਆ ਤੇ ਇੱਕ ਜਿਹੜੀ ਸੋਸ਼ਲ ਅਸੈਪਟੈਂਸ ਹੈ, ਬੇਸ਼ੱਕ ਤੁਸੀਂ ਦੱਸ ਰਹੇ ਹੋ ਕਿ 100 ਦੇ ਗਿਣਤੀ ਦੇ ਵਿੱਚ ਉੱਥੇ ਗੋਰਾ ਵੀ ਪਹੁੰਚਿਆ ਜਦੋਂ ਉਹਦੇ ਇਕੱਤਰਤਾ ਹੋਈ ਉਹਦੀ ਮੌਤ ਤੋਂ ਬਾਅਦ, ਪਰ ਜਦੋਂ ਇਦਾਂ ਦੇ ਹਾਦਸੇ ਵਾਪਰਦੇ ਆ ਤੇ ਉਸ ਤੋਂ ਬਾਅਦ ਜਿਹੜੀ ਇੱਕ ਸੋਸ਼ਲ ਅਸੈਪਟੈਂਸ ਹੈ ਲਾਰਜਰ ਕਮਿਊਨਿਟੀ ਵੱਲੋਂ, ਕਿਉਂਕਿ ਜਦੋਂ ਫੇਸਬੁੱਕ ਤੇ ਇਹ ਤੁਸੀਂ ਕਮੈਂਟਸ ਵਿੱਚ ਪੜ੍ਹ ਸਕਦੇ ਹੋ ਕਿ ਕਿਸ ਤਰੀਕੇ ਨਾਲ ਨਫ਼ਰਤ ਜਿਹੜੀ ਆ ਉਹ ਬਾਹਰ ਆਉਂਦੀ ਆ, ਕਿਉਂਕਿ ਹਮੇਸ਼ਾ ਕਹਿ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਮਰ ਗਿਆ, ਇਹ ਕਿਹੜਾ ਆਸਟ੍ਰੇਲੀਅਨ ਸੀਗਾ, ਇਹ ਕਿਹੜਾ ਗੋਰਾ ਸੀ। ਉਹ ਬਹੁਤ ਜ਼ਿਆਦਾ ਚਿੰਤਾ ਦਾ ਵੱਡਾ ਵਿਸ਼ਾ ਹੈ। ਸੋ ਸਾਨੂੰ ਐਜ਼ ਅ ਕਮਿਊਨਿਟੀ ਇਹ ਕਿਹੜੇ ਇਦਾਂ ਦੇ ਮੈਜਰ ਜਾਂ ਕਿਹੜੇ ਐਸੇ ਸਟੈਪ ਚੁੱਕਣੇ ਚਾਹੀਦੇ ਆ ਕਿ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਇਹਨਾਂ ਤੇ ਰੋਕਥਾਮ, ਘੱਟੋ ਘੱਟ ਜੇ ਕਿਸੇ ਦੀ ਜਾਨ ਗਈ ਆ ਤੇ ਅਸੀਂ ਐਜ਼ ਅ ਮਤਲਬ ਰਿਗਾਰਡਲੈਸ ਉਹ ਕਿਹੜੀ ਰੇਸ ਤੋਂ ਆ, ਰਿਗਾਰਡਲੈਸ ਉਹ ਕਿਹੜੇ ਕਲਰ ਜਾਂ ਕਿਹੜੀ ਰਿਲੀਜਨ ਨੂੰ ਬਿਲੋਂਗ ਕਰਦਾ, ਅਸੀਂ ਘੱਟੋ ਘੱਟ ਉਸ ਚੀਜ਼ ਦਾ ਦੁੱਖ ਤਾਂ ਮਨਾ ਸਕੀਏ ਐਜ਼ ਅ ਹੋਲ ਕਮਿਊਨਿਟੀ। ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਦੁਰਸਤ ਆ, ਤੇ ਪਰਿਵਾਰ ਨੇ ਪੁਆਇੰਟ ਰੇਜ਼ ਵੀ ਕੀਤੇ, ਤੇ ਨਾਲ ਹੂੰ। ਉਹਦੇ ਜਿਹੜੇ ਲਾਗੇ ਦੇ ਸੱਜਣ ਨੇ, ਨਿਊਕਾਸਲ ਦੀ ਜਿਹੜੀ ਆਪਣੀ ਇੰਡੀਅਨ ਕਮਿਊਨਿਟੀ, ਉਹਨਾਂ ਨੇ ਵੀ ਰੇਜ਼ ਕੀਤੇ, ਤੇ ਉੱਥੇ ਜੀ। ਆਏ ਮੀਡੀਆ ਨੂੰ ਅਸੀਂ ਸੰਬੋਧਨ ਕਰਕੇ ਗਏ ਵੀ ਨੇ। ਮੈਂ ਵੀਡੀਓ ਵੀ ਆਪਣੇ ਫੇਸਬੁੱਕ ਤੇ ਪਾਈ, ਮੈਂ ਤੁਹਾਡੇ ਨਾਲ ਸ਼ੇਅਰ ਵੀ ਜੀ। ਕਰ ਦਾਂਗਾ ਕਿ ਜੀ। ਮੀਡੀਆ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਉਹ ਐਸੇ ਟਾਈਮ ਤੇ ਇਹੋ ਜਿਹੇ ਭੱਦੇ ਸ਼ਬਦਾਵਲੀ ਵਾਲੇ ਕਮੈਂਟ ਰੀਡ ਕਰੇ, ਕਿਉਂਕਿ ਕੱਲ ਨੂੰ ਬਿਲਕੁਲ। ਉਹਦੇ ਮਾਤਾ ਪਿਤਾ ਨੇ ਜਾ ਕੇ ਮੇਬੀ ਖਬਰ ਦੁਆਰਾ ਪੜ੍ਹਨੀ ਆ, ਉਹਦਾ ਛੋਟਾ ਜੀ। ਭਰਾ ਹੈ 9 ਸਾਲ ਦਾ, ਉਹਨੇ ਪੜ੍ਹਨੀ ਆ ਵੀ ਮੇਰਾ ਹੂੰ। ਭਰਾ ਕਿੱਦਾਂ ਮਰਿਆ ਸੀ, ਜਾਂ ਉਹਨੂੰ ਉਹਦੇ ਨਾਲ ਕੀ ਹੋਇਆ, ਤੇ ਉਹਨੂੰ ਜੀ। ਕਿੰਨਾ ਦੁੱਖ ਲੱਗੇਗਾ ਵੀ ਜਦੋਂ ਦੇਖੇਗਾ ਵੀ ਮੇਰੇ ਭਰਾ ਦੀ ਮੌਤ ਤੇ ਲੋਕ ਜਸ਼ਨ ਮਨਾ ਰਹੇ ਸੀ। ਬਿਲਕੁਲ, ਸੋ ਇਹ ਬਿਲਕੁਲ। ਬਿਲਕੁਲ ਅਨਐਕਸੈਪਟੇਬਲ ਆ। ਜਿਹੜਾ ਤੁਸੀਂ ਪਹਿਲਾ ਪੁਆਇੰਟ ਰੇਜ਼ ਕੀਤਾ ਵੀ ਜਦੋਂ ਕੋਈ ਜਿਹੜਾ ਕਲਪਰੇਟ ਹੈ ਹੂੰ। ਉਹ ਮਾਈਗ੍ਰੈਂਟ ਹੁੰਦਾ ਹੈ, ਉਦੋਂ ਉਹਦੇ ਹੂੰ। ਘਰ ਤੱਕ ਕੈਮਰੇ ਲੈ ਕੇ ਪਹੁੰਚ ਜਾਂਦੇ ਵੀ ਬਾਈ ਇਹ ਦੱਸੋ ਕਿੱਥੇ ਬਿਲਕੁਲ, ਗਿਆ ਬੰਦਾ, ਬਿਲਕੁਲ, ਕਿੱਦਾਂ ਹੋਇਆ। ਤੇ ਜਦੋਂ ਬਿਲਕੁਲ। ਉਹ ਕੋਈ ਕੋਕੇਸ਼ਨ ਹੁੰਦਾ ਆ, ਤੇ ਹੂੰ। ਉਦੋਂ ਉਹਨੂੰ ਇੱਕ ਤਰ੍ਹਾਂ ਦਾ ਪ੍ਰੋਟੈਕਟ ਕੀਤਾ ਜਾਂਦਾ। ਇਹ ਗੱਲ ਬਹੁਤ ਵਾਰ ਆਪਾਂ ਪਹਿਲਾਂ ਵੀ ਰੇਜ਼ ਕੀਤੀ ਹੈ, ਵਿਕਟੋਰੀਆ ਵਿੱਚ ਵੀ ਬਿਲਕੁਲ, ਸੇਮ ਹੋਇਆ। ਡੇਲਸਵਰਥ ਬਿਲਕੁਲ। ਟ੍ਰੈਜਡੀ ਦੇ ਵਿੱਚ 2 ਬੱਚੇ ਮਾਰੇ ਗਏ, 3 ਅਡਲਟ ਮਾਰੇ ਗਏ। ਉਹ ਬੰਦੇ ਹੂੰ। ਦਾ ਮਹੀਨਾ ਬੱਧੀ ਸ਼ਕਲ ਹੀ ਨਹੀਂ ਦਿਖਾਈ ਇਹਨਾਂ ਨੇ। ਨਹੀਂ, ਨਹੀਂ ਦਿਖਾਈ, ਇਹਦਾ ਮਤਲਬ ਬਿਲਕੁਲ। ਇਹ ਹੈ ਵੀ ਪੈਸੇ ਵਾਲਾ ਬੰਦਾ ਇੱਥੇ ਵੀ ਬਚ ਸਕਦਾ, ਕਿਤੇ ਹੱਦ ਹੂੰ। ਤੱਕ। ਬਿਲਕੁਲ। ਹੁਣ ਇਹ ਵੀ ਨਾਲ ਵਕੀਲ ਲੈ ਕੇ ਗਿਆ, ਸੋ ਮੈਨੂੰ ਲੱਗਦਾ ਇਹਦੇ ਪਿੱਛੇ ਵੀ ਕੋਈ ਪੈਸੇ ਵਾਲੇ ਬੰਦੇ ਹਨ ਜਾਂ ਇਹਦੇ ਘਰਦਿਆਂ ਕੋਲ ਹੋਣਾ ਪੈਸਾ,
ਕਿਉਂਕਿ ਹੂੰ, ਆਮ ਤੌਰ ਤੇ ਜੇ ਕੋਈ ਏਦਾਂ ਹੋਵੇ ਨਾ ਵੀ ਜਿਹੜੇ ਹੋਮਲੈਸ ਟਾਈਪ ਜਿਹਾ ਬੰਦਾ ਹੋਵੇ, ਉਹਦੇ ਕੋਲ ਜੀ, ਵਕੀਲ ਕਿੱਥੋਂ ਆ ਜਾਊਗਾ? ਵਕੀਲ ਨਹੀਂ ਅਫੋਰਡ ਤੇ ਕਰ ਸਕਦਾ, ਵਕੀਲ ਲੈ ਕੇ ਬਿਲਕੁਲ। ਇਹਨੇ ਪ੍ਰੋਪਰ ਲੀਗਲ ਐਡਵਾਈਸ ਲੈ ਕੇ ਫਿਰ ਉੱਥੇ ਗਿਆ ਆ। ਤੇ ਪਰ ਜੀ, ਮੀਡੀਆ ਦਾ ਇਹ ਜਿਹੜਾ ਵਿਸ਼ਾ ਹੈਗਾ, ਇਹ ਬਹੁਤ ਚਿੰਤਾ ਦਾ ਵਿਸ਼ੇ ਆ, ਹੂੰ, ਕਿਉਂਕਿ ਅਸੀਂ ਇੱਥੇ ਹੁਣ 30-30 ਸਾਲ ਦੇ ਰਹਿ ਰਹੇ ਆ। ਸਾਡੇ ਨਾਲ ਹੂੰ, ਪੁਰਾਣੇ ਵੀ ਸਿੱਖ ਹੈਗੇ ਨੇ। ਜੀ, ਕਦੋਂ ਤੱਕ ਸਾਨੂੰ ਇਹ ਗੱਲ ਦੀ ਇਹ ਕੜਕੀ ਜਾਣਾ ਤੁਸੀਂ ਆਸਟ੍ਰੇਲੀਆ ਨਹੀਂ ਹੈਗੇ। ਬਿਲਕੁਲ, ਅਸੀਂ ਆਸਟ੍ਰੇਲੀਆ ਸਾਡੇ ਬੱਚਿਆਂ ਨੇ ਵੀ ਹੋਪਫੁਲੀ ਸਾਡੇ ਜਿਹੜੇ ਹੂੰ, ਮੁੰਡੇ ਨੇ ਲਾ ਲਓ, ਉਹਨਾਂ ਨੇ ਦਾੜੇ ਰੱਖਣੇ, ਕੱਲ੍ਹ ਨੂੰ ਦਸਤਾਰਾਂ ਬੰਨ੍ਹਣੀਆਂ ਨੇ, ਉਹਨਾਂ ਦਾ ਸਕਿਨ ਬਿਲਕੁਲ, ਕਲਰ ਵੀ ਬਰਾਊਨ ਸਾਡੇ ਵਾਂਗੂ ਰਹਿਣਾ, ਤੇ ਕਦ ਜੀ, ਤੱਕ ਇਹ ਪ੍ਰਸ਼ਨ ਕਰੀ ਜਾਣਗੇ? ਹੂੰ, ਆਸਟ੍ਰੇਲੀਅਨਨੈਸ ਦਾ ਕੋਈ ਸੈੱਟ ਬਾਹਰ ਨਹੀਂ ਹੈਗਾ, ਵੀ ਜੇ ਬੰਦਾ ਬਿਲਕੁਲ, 10 ਸਾਲ ਬਾਅਦ ਹੋ ਗਿਆ ਤੇ ਉਹਦੇ ਜਿਹੜੇ ਵਾਲ ਨੇ ਬਰਾਊਨ ਹੋ ਜਾਣੇ ਜਾਂ ਅੱਖਾਂ ਨੀਲੀਆਂ ਹੋ ਜਾਣੀਆਂ। ਜੀ, ਅਸੀਂ ਜਿੱਦਾਂ ਦੇ ਬਿਲਕੁਲ, ਹੈਗੇ ਆ, ਉਦਾਂ ਦੇ ਹੀ ਆਸਟ੍ਰੇਲੀਆ ਨਾਲ। ਜੀ, ਸੋ ਇਹ ਬਿਲਕੁਲ ਬੜਾ ਚਿੰਤਾ ਦਾ ਵਿਸ਼ਾ, ਤੇ ਆਉਂਦੇ ਸਮੇਂ ਵਿੱਚ ਆਪਾਂ ਨੂੰ ਇਸ ਤੇ ਵੀ ਕੰਮ ਕਰਨਾ ਪੈਣਾ। ਤੇ ਨਾਲ ਹੂੰ, ਅਸੀਂ ਮੀਡੀਆ ਨੂੰ ਇਹ ਵੀ ਅਪੀਲ ਕੀਤੀ ਵੀ ਤੁਸੀਂ ਆਪਣੇ ਜਿਹੜੇ ਕਮੈਂਟ ਨੇ, ਉਹ ਇਨਸੈਂਟਿਵ ਕਮੈਂਟ ਰਿਮੂਵ ਕਰੋ, ਤਾਂ ਕਿ ਹੂੰ, ਪਰਿਵਾਰ ਨੂੰ ਜਾਂ ਜਿਹੜੇ ਹੋਰ ਉਹਦੇ ਸਪੋਰਟਰ ਹਨ, ਉਹਨਾਂ ਨੂੰ ਇਸ ਗੱਲ ਦਾ ਦੁੱਖ ਜਿਹੜਾ ਵਧੇ ਨਾ। ਕਿਉਂਕਿ ਅਸੀਂ ਹੂੰ, ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਇਕੁਐਲਿਟੀ ਦੀ ਜੀ, ਗੱਲ ਕਰਦੇ ਹਾਂ, ਹਾਰਮਨੀ ਦੀ ਗੱਲ ਕਰਦੇ ਹਾਂ। ਐਸੇ ਜੀ, ਸਮੇਂ ਤੱਕ ਸਾਰਾ ਕੁਝ ਕਿਤਾਬੀ ਗਿਆਨ ਹੀ ਰਹਿ ਜਾਂਦਾ। ਹੂੰ। ਬਿਲਕੁਲ ਜੀ, ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਦੋਸਤਾਂ ਨੂੰ ਦੱਸਦਾ ਕਿ ਅ, ਸਾਨੂੰ ਐਸੇ ਸਮੇਂ ਦੇ ਵਿੱਚ, ਜਿੱਦਾਂ ਭਾਜੀ ਨੇ ਕਿਹਾ, ਕਿ ਬਹੁਤ ਸਾਰੇ ਜਿਹੜੇ ਕਦਮ ਚੁੱਕਣ ਦੀ ਲੋੜ ਹੈ, ਤੇ ਸਭ ਤੋਂ ਜਿਹੜਾ ਪਹਿਲਾ ਕਦਮ ਹੈ ਉਹ ਪਰਿਵਾਰ ਦੇ ਨਾਲ ਖੜਨ ਦਾ, ਐਜ਼ ਅ ਕਮਿਊਨਿਟੀ ਇਕੱਠੇ ਹੋਣ ਦਾ। ਕੱਲਾ ਇਮੋਸ਼ਨਲੀ ਨਹੀਂ, ਫਾਈਨੈਂਸ਼ੀਅਲੀ ਵੀ ਸਾਨੂੰ ਉਹਨਾਂ ਦੇ ਨਾਲ ਖੜਨ ਦੀ ਲੋੜ ਆ, ਕਿਉਂਕਿ ਜਦੋਂ ਇੱਕ ਬੱਚਾ ਘਰ ਦਾ ਤੁਰ ਜਾਂਦਾ ਆ, ਤੇ ਮਾਂ-ਬਾਪ ਲਈ ਮੈਂਟਲੀ ਸਟੇਬਲ ਹੋਣਾ ਜਾਂ ਮੈਂਟਲੀ ਇਹ ਭਾਣਾ ਮੰਨਣਾ, ਉਹਨੂੰ ਬਹੁਤ ਸਮਾਂ ਲੱਗ ਜਾਂਦਾ ਆ। ਤੇ ਉਦੋਂ ਜਿਹੜੇ ਪਰਿਵਾਰ ਦਾ ਜਿਹੜਾ ਖਰਚਾ ਆ, ਜਾਂ ਪਰਿਵਾਰ ਦਾ ਹੋਰ ਜਿਹੜੇ ਫਾਈਨੈਂਸ਼ੀਅਲੀ ਉਹਨੂੰ ਸਪੋਰਟ ਦੀ ਲੋੜ ਆ, ਉਹ ਐਜ਼ ਅ ਕਮਿਊਨਿਟੀ ਸਾਨੂੰ ਕਰਨੀ ਬਣਦੀ ਹੈ। ਤੇ ਮੈਂ ਇਸ ਕਰਕੇ ਅਪੀਲ ਕਰੂੰਗਾ, ਕਿਉਂਕਿ ਭਾਜੀ ਉਹਨਾਂ ਨੇ ਗੋ ਫੰਡ ਰੇਜ਼ ਜਿਹੜਾ ਆ ਸਟਾਰਟ ਕੀਤਾ ਹੋਇਆ, ਉਹਦੇ ਬਾਰੇ ਜੇ ਹੋ ਸਕੇ ਤਾਂ ਪਲੀਜ਼ ਦੱਸੋ। ਬਿਲਕੁਲ, ਹਾਂਜੀ, ਉਹ ਪਰਿਵਾਰ ਨੇ ਹੀ ਗੋਫੰਡਮੀ ਚਲਾਇਆ, ਤੇ ਜੀ, ਉਹ ਪੈਸੇ ਵੀ ਚਲੋ ਕਮਿਊਨਿਟੀ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਖਿਆਲ ਤਕਰੀਬਨ $50,000 ਇਕੱਠਾ ਹੋ ਗਿਆ, ਤੇ ਆਈ ਥਿੰਕ 65,000 ਤੇ ਲੱਗਿਆ ਹੋਇਆ ਉਹ। ਜੀ, ਸੋ ਉਹ ਸਾਰਾ ਪੈਸਾ ਜਿਹੜਾ ਪਰਿਵਾਰ ਦੇ ਫਿਊਨਰਲ ਲਈ ਤੇ ਹੋਰ ਐਕਸਪੈਂਸ ਲਈ ਜਾਏਗਾ। ਉਹਦੇ ਹੂੰ, ਪਿਤਾ ਜੀ ਤੇ ਮਾਤਾ ਜੀ ਹਲੇ ਤੱਕ ਟੈਂਪਰੇਰੀ ਰੈਜ਼ੀਡੈਂਟ ਨੇ, ਤੇ ਉਹਨਾਂ ਦੀ ਜੀ, ਪੀਆਰ ਵੀ ਨਹੀਂ ਹੈ। ਤੇ ਹੂੰ, ਉਹਦੇ ਪਿਤਾ ਜੀ ਨਿਊਕਾਸਲ ਵਿੱਚ ਟੈਕਸੀ ਚਲਾਉਂਦੇ ਨੇ, ਤੇ ਮਾਤਾ ਜੀ ਇੰਡੀਅਨ ਰੈਸਟੋਰੈਂਟ 'ਚ ਕੰਮ ਕਰਦੇ ਨੇ। ਸੋ ਜੀ, ਤਕਰੀਬਨ ਆਪਾਂ ਦੇਖ ਲਈਏ, ਚਲੋ ਉਦਾਂ ਦਾ ਅਸੀਂ ਸਾਰੇ ਸਟਰਗਲ ਮੋਡ 'ਚੋਂ ਨਿਕਲਦੇ ਹਾਂ, ਪਰ ਉਹ ਬਿਲਕੁਲ, ਹੈਂਡ ਟੂ ਮਾਊਥ ਹੀ ਨੇ। ਤੇ ਉਹਨਾਂ ਦਾ ਛੋਟਾ ਹੂੰ, ਬੱਚਾ ਵੀ ਸਕੂਲ ਜਾ ਰਿਹਾ, ਤੇ ਉਹ ਆਈ ਥਿੰਕ ਅਗਲੇ 6 ਕੁ ਮਹੀਨੇ ਕੰਮ ਕਰਨ ਦੇ ਯੋਗ ਮੈਨੂੰ ਲੱਗਦਾ ਹੋਣੇ ਵੀ ਨਹੀਂ। ਜੀ, ਕਿਉਂਕਿ ਕਿਸੇ ਟਾਈਮ ਤੇ ਆ ਕੇ ਉਹ ਟੈਕਸੀ ਵਾਲੇ ਨੇ, ਹੁਣ ਕੱਲ੍ਹ ਨੂੰ ਤੁਸੀਂ ਟੈਕਸੀ 'ਚ ਬੈਠੋ ਵੀ ਭਾਈ ਮੈਂ ਪਾਰਕ ਵੀ ਜਾਣਾ, ਅਗਲਾ ਕੀ ਮਨਾ ਕਰੇਗਾ ਵੀ ਭਾਈ ਮੇਰੇ ਉੱਥੇ ਬਿਲਕੁਲ, ਬੇਟੇ ਦੀ ਮੌਤ ਹੋਈ, ਮੈਂ ਨਹੀਂ ਜਾਣਾ। ਜੀ, ਸੋ ਅਗੇਨ ਉਹ ਕੋਰ ਸੀਬੀਡੀ ਆ, ਉੱਥੇ ਲੋਕਾਂ ਨੇ ਜਾਣਾ ਵੀ ਟੈਕਸੀਆਂ ਲੈ ਕੇ, ਤੇ ਕਿਤੇ ਨਾ ਹੂੰ, ਕਿਤੇ ਆ ਕੇ ਸਾਡੇ ਜਿਹੜੇ ਸਾਰੇ ਹੀ ਕਮਿਊਨਿਟੀ ਉੱਥੇ ਦੀ, ਉਹ ਚੀਜ਼ ਨਾਲ ਬਹੁਤ ਹੀ ਜ਼ਿਆਦਾ ਮੈਂਟਲੀ ਅਪਸੈਟ ਆ, ਵੀ ਹੂੰ, ਜਿੱਥੇ ਉਹਨਾਂ ਨੇ ਰੋਜ਼ ਘੁੰਮਣਾ ਫਿਰਨਾ, ਜਾਂ ਅਸੀਂ ਵੀ ਕਿਸੇ ਕੋਈ ਗੈਸਟ ਜਾਈਏ ਉੱਥੇ, ਸਾਡੇ ਵੀ ਬਿਲਕੁਲ, ਨਜ਼ਦੀਕੀ ਰਹਿੰਦੇ ਨੇ, ਉਹ ਵੀ ਸਾਨੂੰ ਉੱਥੇ ਹੀ ਲੈ ਕੇ ਜਾਂਦੇ ਨੇ। ਤੇ ਜੀ, ਇਹ ਬਹੁਤ ਮਾੜੀ ਗੱਲ ਹੈ ਵੀ ਐਡੀ ਬੜੀ ਖੂਬਸੂਰਤ ਜਗ੍ਹਾ ਨੂੰ ਤੁਸੀਂ ਇੱਕ ਕਾਲਾ ਦਾਗ ਲਾ ਦਿੱਤਾ। ਪਰ ਅਸੀਂ ਇਸ ਬਿਲਕੁਲ। ਕਾਲੇ ਦਾਗ ਨੂੰ ਬਦਲ ਕੇ ਉਹਦੀ ਇੱਕ ਆਪਦੀ ਲੈਗੇਸੀ ਕ੍ਰੀਏਟ ਕਰਾਂਗੇ, ਜਿੱਥੇ ਅੱਜ ਤੋਂ ਜੀ, ਬਾਅਦ ਕਿਸੇ ਵੀ ਯੰਗ ਬੱਚੇ ਨੇ ਤਾਂ ਕ੍ਰਾਈਮ ਨਾ ਹੋਵੇ। ਸਾਡੀ ਕੋਸ਼ਿਸ਼ ਇਹੀ ਰਹੇਗੀ। ਬਿਲਕੁਲ, ਸਾਡੀ ਅਪੀਲ ਵੀ, ਅਰਦਾਸ ਵੀ ਪ੍ਰਮਾਤਮਾ ਅੱਗੇ ਇਹੀ ਰਹੂਗੀ ਕਿ ਇੱਦਾਂ ਜਿਹੜਾ ਆਹ ਬੱਚਾ ਤੁਰ ਗਿਆ, ਇੱਦਾਂ ਕਿਸੇ ਦਾ ਵੀ ਬੱਚਾ ਜਿਹੜਾ ਆ ਉਹ ਦੁਬਾਰਾ ਨਾ ਤੁਰੇ, ਇੱਦਾਂ ਦੇ ਹਾਦਸੇ ਨਾ ਵਾਪਰਨ। ਸੋ ਅਮਰ ਭਾਜੀ, ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਕੋਈ ਸੁਨੇਹਾ ਜਿਹੜਾ ਕਮਿਊਨਿਟੀ ਨੂੰ ਦੇਣਾ ਚਾਹੋ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਬਹੁਤ ਸਾਰੇ ਕਦਮ ਚੁੱਕਣ ਦੀ ਲੋੜ ਆ, ਬਹੁਤ ਸਾਰਾ ਕੰਮ ਇਸ ਚੀਜ਼ ਤੇ ਕਰਨ ਦੀ ਲੋੜ ਹੈ, ਪਰ ਸਭ ਤੋਂ ਪਹਿਲਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਸ ਪਰਿਵਾਰ ਨਾਲ ਖੜਨ ਦੀ ਲੋੜ ਆ। ਬਿਲਕੁਲ ਜੀ, ਉਹ ਸਾਡਾ ਆਪਣਾ ਹੀ ਪਰਿਵਾਰ ਹੈ। ਉਹ ਰਾਜਪੁਰੇ ਤੋਂ ਬਿਲੋਂਗ ਕਰਦੇ ਨੇ। ਮੈਨੂੰ ਆਪਣੇ ਵੀ ਕਈ ਨਜ਼ਦੀਕੀ ਦੇ ਮਿੱਤਰਾਂ ਦੇ ਫੋਨ ਆਏ, ਕਹਿੰਦੇ ਵੀ ਜੀ, ਭਾਈ ਸਾਡੇ ਮੁਹੱਲੇ ਤੋਂ ਨੇ, ਮੈਨੂੰ ਪਤਾ ਨਹੀਂ ਸੀ ਪਹਿਲਾਂ। ਤੇ ਹੂੰ, ਇੱਕ ਆਪਣਾ ਹੋਰ ਪਰਿਵਾਰ ਹੈ, ਜਿਨ੍ਹਾਂ ਦੇ ਬੱਚੇ ਦੇ ਨਾਲ ਉਹ ਮੁੰਡਾ ਟੇਫ ਜਾਂਦਾ ਸੀਗਾ। ਹੂੰ, ਉਹ ਵੀ ਸਾਡੇ ਬੜੇ ਨਜ਼ਦੀਕੀ ਨੇ, ਗੁਰਸਿੱਖ ਪਰਿਵਾਰ ਆ। ਤੇ ਇਸ ਕਰਕੇ ਟ੍ਰੈਜੇਡੀ ਹੈ ਨਾ, ਬਾਹਲੀ ਦੂਰ ਨਹੀਂ ਹੁੰਦੀ ਆਪਣੇ ਤੋਂ। ਤੇ ਬਿਲਕੁਲ, ਇਨਫੈਕਟ ਆਪਣੀ ਛੋਟੀ ਜਿਹੀ ਕਮਿਊਨਿਟੀ ਦੇ ਵਿੱਚ ਆਪਾਂ ਜੀ, ਕਿਸੇ ਨਾ ਕਿਸੇ ਪਾਸੇ ਤੋਂ ਮਿਲੇ ਆ। ਜੀ, ਇਹੀ ਅਪੀਲ ਹੈ ਸਾਰਿਆਂ ਨੂੰ ਵੀ ਵੱਧ ਚੜ੍ਹ ਕੇ ਪਰਿਵਾਰ ਦਾ ਸਹਿਯੋਗ ਦਿਓ, ਤੇ ਆਪਾਂ ਜਸਟਿਸ ਲਈ ਲੜਾਈ ਜਿਹੜੀ ਆ ਉਹ ਲੰਬੀ ਚੱਲਣੀ ਆ, ਪਰ ਆਪਾਂ ਜਾਰੀ ਰੱਖਾਂਗੇ। ਤੇ ਹੂੰ, ਨੈਗੇਟਿਵਿਟੀ ਤੇ ਜਿਹੜਾ ਗਲਤ ਪ੍ਰੋਪੇਗੈਂਡਾ, ਉਹ ਤੋਂ ਬਚੋ। ਉਹ ਹੂੰ, ਬੱਚਾ ਉੱਥੇ ਕੀ ਕਰਨ ਗਿਆ ਸੀਗਾ, ਕਾਹਤੋਂ ਗਿਆ ਸੀ, ਕਿਹਦੇ ਨਾਲ ਗਿਆ ਸੀ, ਇਹ ਮਾਇਨੇ ਨਹੀਂ ਰੱਖਦਾ। ਅਗਲੇ ਬਿਲਕੁਲ, ਨੂੰ ਅਣਾਈ ਮੌਤ ਉਹ ਮਰਿਆ। ਤੇ ਸਭ ਤੋਂ ਵੱਡੀ ਗੱਲ ਇਹ ਹੈ ਬਿਲਕੁਲ, ਵੀ ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ। ਬਿਲਕੁਲ, ਤੇ ਉਹ ਜਿਹੜਾ ਬਿਲਕੁਲ, ਸ਼ੂਟਰ ਸੀਗਾ, ਕਿਲਰ ਸੀਗਾ, ਉਹ ਇਲੀਗਲ ਗਨ ਉੱਥੇ ਗਿਆ ਸੀ, ਤੇ ਉਹਨੂੰ ਕਿਹਨੇ ਹੱਕ ਦਿੱਤਾ ਵੀ ਕਿਸੇ ਬੱਚੇ ਦੀ ਜਾਨ ਲੈ ਲਵੇ ਉਹ? ਸੋ ਸਾਨੂੰ ਇਹ ਹੂੰ, ਫੋਕਸ ਕਰਨਾ ਪੈਣਾ ਵੀ ਕੱਲ੍ਹ ਨੂੰ ਅਸੀਂ ਵੀ, ਜੀ, ਤੁਸੀਂ ਵੀ, ਆਪਣੇ ਪਰਿਵਾਰਾਂ ਨੇ ਵੀ ਉੱਥੇ ਹੀ ਜਾਣਾ ਹੈ। ਮੈਂ ਇਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਵੀ ਪਰਿਵਾਰ ਦਾ ਸਹਿਯੋਗ ਦਿਓ, ਤੇ ਉਹ ਬੱਚਾ ਜੀ, ਉੱਥੇ ਗਿਆ ਜਿਹੜੀ ਨੈਗੇਟਿਵਿਟੀ ਕੈਂਪੇਨ ਆ, ਜਾਂ ਇੱਧਰ-ਉੱਧਰ ਹੀਅਰਸੇ ਆ, ਓਰੀਜਨਲ ਮੀਡੀਆ ਰਿਪੋਰਟਸ ਵੀ, ਉਹ ਵੀ ਸਾਰੇ ਚੇਂਜ ਹੋ ਚੁੱਕੀਆਂ ਨੇ ਹੁਣ ਤੱਕ। ਉਹਨਾਂ ਦਾ ਹੂੰ, ਧਿਆਨ ਵਾਲਾ ਨਾ ਦਿਓ। ਇੱਕ ਬੱਚਾ ਪਾਰਕ ਦੇ ਵਿੱਚ ਗਿਆ, ਬੀਚ ਤੇ ਗਿਆ, ਕੱਲ੍ਹ ਨੂੰ ਸਾਡੇ ਬੱਚਿਆਂ ਨੇ ਵੀ ਜਾਣਾ। ਠੀਕ ਹੈ ਨਾ ਜੀ? ਬਿਲਕੁਲ, ਉਹ ਆਮ ਗੱਲ ਆ। ਉੱਥੇ ਜਾ ਕੇ ਕਿਸੇ ਨੂੰ ਇਹ ਹੱਕ ਨਹੀਂ ਵੀ ਕੋਈ ਕਿਸੇ ਦੀ ਜਾਨ ਲੈ ਲਵੇ।
ਚਾਹੇ ਉਹ ਕਿਸੇ ਹੂੰ, ਵੀ ਧਰਮ ਦਾ, ਕਿਸੇ ਵੀ ਨੈਸ਼ਨੈਲਿਟੀ ਦਾ। ਗੱਲ ਇੱਥੇ ਆ ਕੇ ਮੁੱਕਦੀ ਆ। ਇੱਥੇ ਹਰ ਇੱਕ ਨੂੰ ਬਿਲਕੁਲ, ਜੀਣੇ ਦਾ ਹੱਕ ਆ ਤੇ ਉਸ ਬੱਚੇ ਨੂੰ ਵੀ ਉਨਾ ਹੀ ਹੱਕ ਸੀ ਬੀਚ ਤੇ ਜਾਣ ਦਾ ਜਿੰਨਾ ਇੱਥੇ ਕਿਸੇ ਲੋਕਲ ਗੋਰੇ ਬੱਚੇ ਨੂੰ ਆ। ਔਰ ਕਿਸੇ ਵੀ ਜੀ, ਟਾਈਮ ਜਾ ਸਕਦਾ ਉਹ। ਹੁਣ ਜੀ, ਇਹ ਗੱਲਾਂ ਦੇ ਲਈ ਮੈਂ ਇਹੀ ਕਰਾਂਗਾ ਬੇਨਤੀ ਵੀ ਅੱਗੇ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਆ, ਅਸੀਂ ਜਸਟਿਸ ਫॉर ਏਕਮ ਪੇਜ ਇੱਕ ਸ਼ੁਰੂ ਕੀਤਾ ਆ। ਸਾਰੇ ਹੂੰ, ਉਹਦੇ ਨਾਲ ਹੁਣ ਮੈਂ ਤੁਹਾਨੂੰ ਬੇਨਤੀ ਕਰਾਂਗਾ ਪਲੀਜ਼ ਉਹ ਆਪਣੇ ਇਹਦੇ ਵਿੱਚ ਟੈਗ ਕਰ ਦਿਓ ਤਾਂ ਕਿ ਜੀ, ਲੋਕਾਂ ਨੂੰ ਪਤਾ ਲੱਗ ਸਕੇ ਵੀ ਮੁੜ ਕੇ ਕੀ ਸਾਡੀ ਪਰਸਨਲ ਪ੍ਰੋਫਾਈਲ ਤੇ ਹੋਰ ਸਾਰਾ ਕੁਝ ਚੱਲਦਾ ਰਹਿੰਦਾ ਆ ਤੇ ਕਈ ਵਾਰ ਹੂੰ, ਇਨਫੋਰਮੇਸ਼ਨ ਲੋਸਟ ਹੋ ਜਾਂਦੀ ਕਿਉਂਕਿ ਇਹ ਲੰਬੀ ਕੈਂਪੇਨ ਚੱਲਣੀ ਆ। ਆਪਾਂ ਨੂੰ ਜੀ, ਕਮਿਊਨਿਟੀ ਦਾ ਸਹਿਯੋਗ ਚਾਹੀਦਾ। ਸੋ ਸਾਰੇ ਭੈਣਾਂ ਭਰਾਵਾਂ ਨੂੰ ਇਹੀ ਬੇਨਤੀ ਹੈ ਵੀ ਆਪਣੀ ਅਰਦਾਸ ਵਿੱਚ ਏਕਮ ਨੂੰ ਸ਼ਾਮਲ ਰੱਖੋ ਤੇ ਪਰਿਵਾਰ ਨੂੰ ਸ਼ਾਮਲ ਰੱਖਿਓ ਕਿਉਂਕਿ ਸਾਡੇ ਲਈ ਇੱਕ ਨਾਂ ਆ, ਇੱਕ ਫੋਟੋ ਆ। ਉਹਨਾਂ ਲਈ ਉਹਨਾਂ ਦਾ ਹੂੰ, ਪਰਿਵਾਰ ਦਾ ਜੀ ਸੀ ਤੇ ਉਹਦਾ ਬੱਚਾ ਸੀ, ਜਿਹਦੀ ਬਿਲਕੁਲ, ਉਹ ਕਮੀ ਹਰ ਰੋਜ਼ ਮਹਿਸੂਸ ਕਰਨਗੇ। ਹੂੰ। ਸੋ ਉਹਨਾਂ ਦੇ ਮਾਪਿਆਂ ਲਈ ਵੀ ਸਾਡਾ ਇਹੀ ਅਰਦਾਸ ਹੈ ਵੀ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੇ ਸਾਰੀ ਕੌਮ ਉਹਨਾਂ ਦੇ ਨਾਲ ਖੜੀ ਹੈ। ਬਿਲਕੁਲ ਭਾਜੀ, ਬੇਸ਼ੱਕ ਜਿੱਦਾਂ ਤੁਸੀਂ ਗੱਲ ਕੀਤੀ ਕਿ ਉਹ ਚਾਹੇ ਕੁਛ ਵੀ ਕਰਨ ਗਿਆ ਸੀ, ਚਾਹੇ ਘੁੰਮਣ ਗਿਆ ਸੀ ਜਾਂ ਕੁਛ ਵੀ ਉੱਥੇ ਕਰ ਰਿਹਾ ਸੀ, ਪਰ ਕਿਸੇ ਨੂੰ ਵੀ ਹੱਕ ਨਹੀਂ ਬਣਦਾ ਕਿ ਕੋਈ ਕਿਸੇ ਦੀ ਜਿਹੜੀ ਆ ਉਹ ਜਾਨ ਲੈ ਲਵੇ। ਬੇਸ਼ੱਕ ਅੱਜ ਜਿੱਦਾਂ ਤੁਸੀਂ ਗੱਲ ਕੀਤੀ ਕਿ ਪੂਰੀ ਕਮਿਊਨਿਟੀ ਨੂੰ ਸਾਡੀ ਜਿਹੜੀ ਤਰਾਸਦੀ ਵੀ ਇਹ ਆ ਕਿ ਅਸੀਂ ਜਦੋਂ ਇੱਦਾਂ ਦੇ ਹਾਦਸੇ ਵਾਪਰਦੇ ਆ ਤੇ ਉਦੋਂ ਤਾਂ ਅਸੀਂ ਬਹੁਤ ਨਾਲ ਖੜਦੇ ਹਾਂ, ਪਰ ਹੌਲੀ 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 ਅਸੀਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਂਦੇ ਹਾਂ। ਪਰ ਜਦੋਂ ਜਸਟਿਸ ਦੀ ਲੜਾਈ ਅਕਸਰ ਲੰਮੀ ਚੱਲਦੀ ਆ ਤੇ ਸਾਨੂੰ ਨਾਲ ਖੜਨ ਦੀ, ਪਰਿਵਾਰ ਦੇ ਨਾਲ ਖੜਨ ਦੀ ਬਹੁਤ ਜ਼ਿਆਦਾ ਲੋੜ ਆ। ਫਾਈਨੈਂਸ਼ੀਅਲੀ, ਇਮੋਸ਼ਨਲੀ, ਹਰ ਤਰ੍ਹਾਂ ਦੀ ਜਿਹੜੀ ਪਰਿਵਾਰ ਨੂੰ ਸਾਡੀ ਸਪੋਰਟ ਦੀ ਲੋੜ ਆ। ਅੱਜ ਏਕਮਪ੍ਰੀਤ ਸੀ, ਕੱਲ੍ਹ ਨੂੰ ਕੋਈ ਹੋਰ ਵੀ ਹੋ ਸਕਦਾ, ਸਾਡਾ ਬੱਚਾ ਵੀ ਹੋ ਸਕਦਾ। ਸੋ ਇਸ ਕਰਕੇ ਸਾਨੂੰ ਐਜ਼ ਅ ਕਮਿਊਨਿਟੀ ਜਸਟਿਸ ਦੀ ਮੰਗ ਕਰਨ ਦੀ, ਆਪਣੀ ਆਵਾਜ਼ ਚੁੱਕਣ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਅਮਰ ਸਿੰਘ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਦਿੱਤਾ ਤੇ ਤੁਸੀਂ ਹਮੇਸ਼ਾ ਹੀ ਇੱਦਾਂ ਦੇ ਮੁੱਦਿਆਂ ਤੇ ਆਵਾਜ਼ ਚੁੱਕਦੇ ਰਹਿੰਦੇ ਹੋ। ਤੇ ਬਿਲਕੁਲ ਸਾਡੀ ਅਰਦਾਸ ਹੈ ਕਿ ਅੱਜ ਤੋਂ ਬਾਅਦ ਇੱਦਾਂ ਦੇ ਹਾਦਸੇ, ਕਿਸੇ ਮਾਂ ਦਾ ਪੁੱਤ ਆ ਜਿਹੜਾ ਉਹ ਨਾ ਤੁਰੇ, ਨਾ ਜਾਵੇ, ਇੱਦਾਂ ਅਨਿਆਈ ਮੌਤ ਜਿਹੜੀ ਆ ਉਹ ਨਾ ਮਰੇ। ਆਪਣੀਆਂ ਅਰਦਾਸਾਂ 'ਚ ਪਰਿਵਾਰ ਨੂੰ ਜ਼ਰੂਰ ਰੱਖੋ। ਇਸ ਟਾਈਮ ਉਹਨਾਂ ਹੂੰ, ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਤੇ ਇਹ ਹਾਦਸਾ ਕਿਸੇ ਨਾਲ ਵੀ ਹੋ ਸਕਦੀ, ਚਾਹੇ ਉਹ ਬੰਦਾ ਕੋਈ ਇੰਡੀਅਨ ਸਿੱਖ ਹੈ, ਚਾਹੇ ਕੋਈ ਜੀ, ਹੋਰ ਬੰਦਾ, ਚਾਹੇ ਕੋਈ ਲੋਕਲ ਗੋਰਾ ਆ। ਸੋ ਸਾਨੂੰ ਕ੍ਰਾਈਮ ਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਆ। ਧੰਨਵਾਦ ਬਿਲਕੁਲ। ਜੀ ਤੁਹਾਡਾ। ਧੰਨਵਾਦ ਅਮਰ ਭਾਜੀ। ਆਪਾਂ ਫਿਰ ਬਹੁਤ ਜਲਦੀ ਇਸ ਕੇਸ ਦੀ ਅਪਡੇਟ ਤੇ ਇਹਦੇ ਲਗਾਤਾਰ ਗੱਲਬਾਤ ਕਰਦੇ ਰਹਾਂਗੇ ਕਿਉਂਕਿ ਇਹਦੀ ਅਪਡੇਟ ਹਰੇਕ ਜਿਹੜੀ ਆ ਉਹ ਕਮਿਊਨਿਟੀ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਭਾਜੀ। ਬਹੁਤ ਥੈਂਕ ਯੂ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।